ਜੀ। ਅਗਲੀ ਖਬਰ ਵੱਲ ਚੱਲੀਏ ਤੇ ਯੂਐਸ ਦੀਆਂ ਬਹੁਤ ਸਾਰੀਆਂ ਸਿੱਖ ਆਰਗੇਨਾਈਜੇਸ਼ਨਸ ਨੇ ਕੈਲੀਫੋਰਨੀਆ ਦੇ ਵਿੱਚ ਕੈਲੀਫੋਰਨੀਆ ਦੇ ਸੈਨੇਟਰਸ ਤੇ ਅਸੈਂਬਲੀ ਮੈਂਬਰਸ ਸੈਨੇਟਰ ਐਮਾਲਡੋ ਸੋਰੀਆ ਤੇ ਜਿਹੜੀ ਅਸੈਂਬਲੀ ਵੂਮਨ ਮੈਂਬਰ ਹੈਗੀ ਆ ਆਪਣੀ ਜਸਮੀਤ ਕੌਰ ਬੈਂਸ, ਉਹਨਾਂ ਦੇ ਨਾਲ ਰਲ ਕੇ ਕੈਲੀਫੋਰਨੀਆ ਦੇ ਵਿੱਚ ਦੁਬਾਰਾ ਕੀ ਫੇਰ ਇੱਕ ਬਿੱਲ ਜਿਹੜਾ SV 509 ਆ ਉਹ ਇੰਟਰੋਡਿਊਸ ਕੀਤਾ ਹੈਗਾ। ਇਹ ਉਹੀ ਬਿੱਲ ਆ ਜਿਹੜਾ ਪਿਛਲੀ ਵਾਰੀ ਬਹੁਤ ਰੌਲਾ ਪਿਆ ਸੀ। ਜਦੋਂ ਇਹ ਪੇਸ਼ ਕੀਤਾ ਗਿਆ ਸੀ, ਜਸਮੀਤ ਕੌਰ ਬੈਂਸ ਇਹਨਾਂ ਨੂੰ ਇਸ ਬਿੱਲ ਨੂੰ ਲੈ ਕੇ ਆਏ ਸੀ ਤੇ ਜੋ ਸੈਂਟਰਲ ਵੈਲੀ ਦੀ ਸੈਨੇਟਰ ਕੈਬਰੈਲੋ ਆ, ਸੌਰੀ, ਉਹਨਾਂ ਨੇ ਇਸ ਦੇ ਉੱਤੇ ਜਿੱਦਾਂ ਨਾ ਕਰ ਦਿੱਤੀ ਸੀ, ਇਹਨੂੰ ਸਟਾਪ ਕੀਤਾ ਸੀ। ਸੋ ਹੁਣ ਦੁਬਾਰਾ ਕੀ ਫਿਰ ਉਹ ਇਸ ਬਿੱਲ ਦਾ ਪਾਰਟ ਵੀ ਬਣੇ ਹੈਗੇ ਆ। ਸੋ ਐਨਾ ਕੈਬਰੈਲੋ ਡਿਸਟ੍ਰਿਕਟ 14 ਤੋਂ ਤੇ ਨਾਲ ਜਸਮੀਤ ਕੌਰ ਬੈਂਸ, ਇਹਨਾਂ ਨੇ ਇੱਕ ਵਾਰੀ ਫਿਰ SV 509 ਬਿੱਲ ਕੈਲੀਫੋਰਨੀਆ ਦੀ ਅਸੈਂਬਲੀ ਦੇ ਵਿੱਚ ਹੁਣ ਪੇਸ਼ ਕੀਤਾ ਆ ਟਰਾਂਸਨੈਸ਼ਨਲ ਰਿਪਰੈਸ਼ਨ ਦਾ, ਵੀ ਕਿਸ ਤਰ੍ਹਾਂ ਜਿਹੜੀਆਂ ਬਾਹਰਲੇ ਮੁਲਕਾਂ ਦੀਆਂ ਸਰਕਾਰਾਂ ਆ ਉਹ ਅਮਰੀਕਾ ਦੇ ਵਿੱਚ ਆ ਕੇ ਅਮਰੀਕਨ ਸਿਟੀਜ਼ਨਸ ਨੂੰ ਥ੍ਰੈਟ ਕਰ ਰਹੀਆਂ, ਮਾਰ ਰਹੀਆਂ ਜਾਂ ਮਾਰਨ ਦੀ ਕੋਸ਼ਿਸ਼ ਕਰ ਰਹੀਆਂ ਹੈਗੀਆਂ। ਜੇ ਬਿੱਲ ਪਾਸ ਹੋ ਜਾਂਦਾ ਆ ਤੇ ਨੈਚੁਰਲੀ ਗਵਰਨਰ ਤੇ ਵੀ ਜਾਣਾ, ਗਵਰਨਰ ਜਦੋਂ ਸਾਈਨ ਕਰ ਜਾਂਦਾ ਤੇ ਇਸ ਬਿੱਲ ਦਾ ਮੇਨ ਮਕਸਦ ਇਹੀ ਆ ਵੀ ਜਿਹੜੀਆਂ ਲੋਕਲ ਲਾ ਐਨਫੋਰਸਮੈਂਟ ਏਜੰਸੀਜ਼ ਆ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਊਗੀ, ਸਟੇਟ ਤੇ ਲੋਕਲ ਲਾ ਐਨਫੋਰਸਮੈਂਟ ਏਜੰਸੀਜ਼ ਨੂੰ, ਵੀ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਕਿੱਦਾਂ ਰਿਕੋਗਨਾਈਜ਼ ਕਰਨਾ, ਵੀ ਕਿਸ ਤਰ੍ਹਾਂ ਜਿਹੜੇ ਬਾਹਰਲੀਆਂ ਸਰਕਾਰਾਂ ਆ ਉਹ ਆਪਣੀ ਕੌਂਸੂਲੇਟ ਦੇ ਰਾਹੀਂ ਜਾਂ ਆਪਣੇ ਉਹਨਾਂ ਦੇ ਜਿਹੜੇ ਚਮਚੇ ਹੁੰਦੇ ਜਾਂ ਜਿਹੜੇ ਉਹਨਾਂ ਦੇ ਇਨਫੋਰਮਰ ਆ ਉਹਨਾਂ ਦੇ ਰਾਹੀਂ ਅਮਰੀਕਨ ਸਿਟੀਜ਼ਨ ਦੇ ਉੱਤੇ ਕਿਸੇ ਤਰ੍ਹਾਂ ਦੀ ਜਿਹੜਾ ਉਹਨਾਂ ਦੇ ਜ਼ੁਲਮ ਕਰਨ ਦੀ ਜਾਂ ਉਹਨਾਂ ਨੂੰ ਮਾਰਨ ਦੀ ਜਾਂ ਉਹਨਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕਰਦੇ ਆ, ਉਸ ਨੂੰ ਕਿਸ ਤਰ੍ਹਾਂ ਜਿਹੜਾ ਰੋਕਿਆ ਜਾਣਾ ਚਾਹੀਦਾ ਹੈਗਾ। ਜੀ ਬਿਲਕੁਲ, ਇਹ ਇੱਕ ਜਿਹੜਾ ਬਿੱਲ ਆ ਇਹ ਜ਼ਰੂਰੀ ਸੀ। ਪਿਛਲੀ ਵਾਰੀ ਜਿਹੜੀਆਂ HAF ਵਰਗੀਆਂ ਹਿੰਦੂ ਅਮਰੀਕਨ ਫਾਊਂਡੇਸ਼ਨ ਵਰਗੀਆਂ ਜਿਹੜੀਆਂ ਸੰਸਥਾਵਾਂ ਆ ਉਹਨਾਂ ਨੇ ਜਾ ਕੇ ਇਸ ਜਿਹੜਾ ਬਿੱਲ ਪਹਿਲਾਂ ਪਾਸ ਕਰਾਉਣ ਦੀ ਕੋਸ਼ਿਸ਼ ਸੀ, 30/27 ਸ਼ਾਇਦ ਉਸ ਬਿੱਲ ਦਾ ਨਾਂ ਸੀ, ਅਸੈਂਬਲੀ ਬਿੱਲ ਸੀਗਾ ਉਹ। ਉਸ ਤੇ ਉਲਟ ਕੱਲੇ ਅਸੈਂਬਲੀ ਮੈਂਬਰ ਨੂੰ ਮਿਲ ਕੇ ਇਨ ਪਰਸਨ ਮੀਟਿੰਗ ਕਰਕੇ ਜਿਹੜਾ ਝੂਠ ਜਿਹੜਾ ਉਹ ਪ੍ਰਚਾਰ ਕੀਤਾ, ਇਹ ਉਹਨਾਂ ਨੇ ਦਿਖਾਉਣ ਦੀ ਕੋਸ਼ਿਸ਼ ਕੀਤੀ ਵੀ ਇਹ ਬਿੱਲ ਕਿਤੇ ਖੌਰੇ ਕੱਲਾ ਇੰਡੀਆ ਦੇ ਉਲਟੀ ਆ। ਪਰ ਇਸ ਬਿੱਲ ਦੇ ਵਿੱਚ ਕਿਸੇ ਵੀ ਅਮਰੀਕਨ ਨਾਗਰਿਕ ਨੂੰ ਚਾਹੇ ਉਹ ਇੰਡੀਆ ਦੀ ਸਰਕਾਰ ਆ, ਚਾਹੇ ਉਹ ਈਰਾਨ ਦੀ ਆ, ਚਾਹੇ ਚਾਈਨਾ ਦੀ ਆ, ਚਾਹੇ ਰਸ਼ੀਆ ਦੀ ਆ, ਜਾਂ ਕਿਸੇ ਵੀ ਮੁਲਕ ਦੀ ਸਰਕਾਰ ਜਿਹੜੇ ਅਮਰੀਕਨਸ ਦੇ ਇੱਥੇ ਰਹਿ ਰਹੇ ਆ ਉਹਨਾਂ ਨੂੰ ਡਰਾਉਣ ਧਮਕਾਉਣ ਦੀ ਗੱਲ ਕਰਦੇ ਆ, ਉਹਨਾਂ ਨੂੰ ਮਾਰਨ ਦੀ, ਉਹਨਾਂ ਨੂੰ ਅਸੈਸੀਨੇਟ ਕਰਨ ਦੀ, ਜਾਂ ਉਹਨਾਂ ਦੇ ਪਿੱਛੇ ਪਰਿਵਾਰਾਂ ਨੂੰ ਜਿਹੜਾ ਉਹ ਤੰਗ ਪਰੇਸ਼ਾਨ ਕਰਨ ਦੀ ਗੱਲ ਕਰਦੇ ਆ, ਉਹਨਾਂ ਸਾਰਿਆਂ ਨੂੰ ਇੱਕੋ ਜਿਹੜੇ ਕੜਿੱਕੀ ਦੇ ਵਿੱਚ ਫਸਾਉਣ ਦੀ ਗੱਲ ਸੀਗੀ। ਪਰ ਕਿਉਂਕਿ ਹਿੰਦੂ ਅਮਰੀਕਨ ਫਾਊਂਡੇਸ਼ਨ ਜਿਹੜਾ ਮਾਊਥ ਪੀਸ ਹੈਗਾ ਮੋਦੀ ਹੁਣਾਂ ਦਾ ਤੇ ਜਾਂ ਹਿੰਦੂਤਵ ਏਜੰਡੇ ਨੂੰ ਜਿਹੜਾ ਸੰਘੀ ਪ੍ਰਚਾਰ ਜਿਹੜਾ ਇੱਥੇ ਕਰਦੇ ਆ, ਉਹਨਾਂ ਨੂੰ ਇਸ ਚੀਜ਼ ਬੜੀ ਦੁਖਦੀ ਸੀ ਵੀ ਇੰਡੀਆ ਨੂੰ ਇਸ ਦੇ ਵਿੱਚ ਕਿਉਂ ਸ਼ਾਮਲ ਕੀਤਾ ਗਿਆ। ਇੰਡੀਆ ਨੂੰ ਭਾਈ ਕਿਉਂ ਨਾ ਸ਼ਾਮਲ ਕੀਤਾ ਜਾਵੇ? ਕਾਰਨ ਤਾਂ ਉਹਦੇ ਵਿੱਚ ਸਪਸ਼ਟ ਹੀ ਸੀਗਾ ਵੀ ਜਦ ਉਹ ਆਪਣੇ ਗੁਆਂਢੀ ਮੁਲਕ ਦੇ ਵਿੱਚ ਇੱਕ ਅਸੈਸੀਨੇਸ਼ਨ ਦੇ ਵਿੱਚ ਉਹ ਸ਼ਾਮਲ ਸੀਗੇ, ਇੰਡੀਆ ਦੀ ਸਰਕਾਰ ਇੱਥੇ ਅਸੈਸੀਨੇਸ਼ਨ ਦੇ ਲਈ ਜਿਹੜੀਆਂ ਉਹ ਸਪਾਰੀਆਂ ਦੇ ਰਹੇ ਆ, ਅਕਸਰ ਆਮ ਹੀ ਲੋਕਾਂ ਨੂੰ ਵੀਜ਼ੇ ਦੇ ਜ਼ਰੀਏ ਬਾਂਹ ਜਿਹੜੀ ਉਹ ਮਰੋੜਨ ਦੀ ਜਿਹੜੀ ਉਹ ਗੱਲ ਕਰਦੇ ਆ। ਸੋ ਉਸ ਕਰਕੇ ਅਜਿਹੇ ਜਿਹੜੀਆਂ ਸੰਸਥਾਵਾਂ ਆ ਉੱਥੇ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਉਹ ਦੁਖਿਆ ਸੀ। ਉਹਨਾਂ ਨੇ ਖੁਸ਼ੀ ਬਹੁਤ ਮਨਾਈ ਸੀ ਜਿਸ ਟਾਈਮ ਦੇ ਉੱਤੇ ਜਦੋਂ ਪਿਛਲੀ ਵਾਰ ਅਸੈਂਬਲੀ ਦਾ ਜਿਹੜਾ ਬਿੱਲ ਆ ਉਹ ਫੇਲ ਹੋ ਗਿਆ ਸੀ ਅਪਰੋਪਰੀਏਸ਼ਨ ਕਮੇਟੀ ਦੇ ਵਿੱਚ, ਉਹਨਾਂ ਨੂੰ ਜਿਹੜਾ ਉਹਨਾਂ ਨੇ ਅੱਗੇ ਨਹੀਂ ਸੀ ਵਧਣ ਦਿੱਤਾ। ਯਾਦ ਹੋਣਾ ਹਰਜੋਤ ਸਿੰਘ ਜੀ, ਜਦੋਂ ਆਪਾਂ ਇਸ ਗੱਲ ਨੂੰ ਇਸ਼ੂ ਨੂੰ ਬਹੁਤ ਆਪਾਂ ਜਿਹੜਾ ਉਭਾਰਿਆ ਸੀ, ਗੱਲ ਵੀ ਕੀਤੀ ਸੀ ਵੀ ਕੀ ਗੱਲ ਜਿਹੜੇ ਐਨਾ ਕੈਬਰੇਲੋ ਆ ਉਹਨਾਂ ਨੂੰ ਉਹ ਕਿਉਂਕਿ ਉਹਨਾਂ ਨੇ ਪਤਾ ਨਹੀਂ ਕਿੰਨੇ ਕੁਛ ਲੱਖ ਡਾਲਰ ਦੀ ਗੱਲ ਸੀਗੀ ਵੀ ਇੰਨਾ ਜਿਹੜਾ ਸਾਲ 5-6 ਲੱਖ ਡਾਲਰ ਦੀ ਗੱਲ ਸੀਗੀ, ਜਿਸ ਦੇ ਵਿੱਚ ਵੀ ਲਾ ਐਨਫੋਰਸਮੈਂਟ ਨੂੰ ਸਿਖਲਾਈ ਦਿੱਤੀ ਜਾਣੀ ਸੀ ਟ੍ਰੇਨਿੰਗ ਦੇ ਲਈ ਵੀ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਕੀ ਚੀਜ਼ ਆ ਤੇ ਉਸ ਦੇ ਲਈ ਤੁਸੀਂ ਕੀ ਸਟੈਪ ਜਿਹੜੇ ਉਹ ਚੱਕ ਸਕਦੇ ਆ। ਸੋ ਉਸ ਚੀਜ਼ ਦੇ ਉਲਟ ਬਹੁਤ ਜ਼ਿਆਦਾ ਜਿਹੜਾ ਉਸ ਟਾਈਮ ਤੇ ਪ੍ਰਚਾਰ ਹੋਇਆ ਸੀ। ਪਰ ਆਪਾਂ ਦੇਖਿਆ ਵੀ ਜਦ 350 ਮੀਲ ਜਿਹੜੇ ਸਿੱਖ ਇੱਥੇ 40ਵੀਂ ਜਿਹੜੀ ਆ ਐਨੀਵਰਸਰੀ ਦੇ ਉੱਤੇ 40ਵੀਂ ਜਿਹੜੀ ਆ ਜਦੋਂ ਹਾਂਜੀ ਜਿਹੜਾ ਸਾਕਾ ਹੋਇਆ ਸੀਗਾ
ਦਰਬਾਰ ਸਾਹਿਬ ਦਾ, ਅਕਾਲ ਤਖਤ ਸਾਹਿਬ ਦੇ ਉੱਤੇ ਹਮਲੇ ਦਾ, ਉਦੋਂ ਬੇਕਰਸਫੀਲਡ ਤੋਂ ਚੱਲ ਕੇ ਪੈਦਲ ਮਾਰਚ ਜਿਹੜਾ ਸੈਕਰਾਮੈਂਟੋ 'ਚ ਪਹੁੰਚਿਆ ਸੀਗਾ, ਤਾਂ ਉਦੋਂ ਜਿਹੜੀ ਸੈਨੇਟਰ ਐਨਾ ਕਬਰੈਲੋ ਖੁਦ ਉੱਥੇ ਪਹੁੰਚ ਕੇ ਉਸਨੇ ਕਿਹਾ ਸੀਗਾ ਵੀ ਮੈਨੂੰ ਪਤਾ ਨਹੀਂ ਸੀਗਾ, ਮੇਰੇ ਕੋਲ ਗਲਤੀ ਹੋਈ ਆ। ਕੱਲਾ ਇਹੀ ਨਹੀਂ, ਕਹਿੰਦੀ ਵੀ ਮੈਂ ਅਗਲੀ ਵਾਰੀ ਇਨਫੈਕਟ ਇਸ ਚੀਜ਼ ਦੇ ਵਿੱਚ ਆਪ ਨਾਲ ਮਿਲ ਕੇ ਅਜਿਹਾ ਬਿੱਲ ਜਿਹੜਾ ਉਹ ਲੈ ਕੇ ਆਉਂਗੀ। ਸੋ ਉਹੀ ਚੀਜ਼ ਇਸ ਟਾਈਮ ਜਿਹੜੀ ਉਹ ਹੋਈ ਆ। ਜਿਹੜਾ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਬਿੱਲ SB 509 ਕੈਲੀਫੋਰਨੀਆ ਦੀ ਸੈਨੇਟ ਦੇ ਵਿੱਚ ਉਸ ਨੂੰ ਪੇਸ਼ ਜਿਹੜਾ ਉਹ ਕੀਤਾ ਗਿਆ ਹੈਗਾ ਆ। ਸੋ ਇਹ ਇੱਕ ਬਹੁਤ ਵਧਾਈ ਵਾਲੀ ਜਿਹੜੀ ਗੱਲ ਆ। ਅਸੈਂਬਲੀ ਮੈਂਬਰ ਜਿੱਥੇ ਡਾਕਟਰ ਜਸਮੀਤ ਬੈਂਸ, ਉੱਥੇ ਸੈਨੇਟਰ ਐਨਾ ਕਬਰੈਲੋ, ਉਹਦੇ ਨਾਲ ਸਿੱਖ ਕੋਲੀਸ਼ਨ, ਜਕਾਰਾ ਮੂਵਮੈਂਟ, ਸੈਲਡੈਫ, ਇਹਨਾਂ ਸਾਰੀਆਂ ਜਿਹੜੀਆਂ ਸੰਸਥਾਵਾਂ, ਅਮਰੀਕਨ ਸਿੱਖ ਕਾਕਸ, ਉਹਨਾਂ ਸਾਰਿਆਂ ਨੇ ਜਿਹੜਾ ਮਿਲ ਕੇ ਇਸ ਬਿੱਲ ਨੂੰ ਜਿਹੜਾ ਉਹ ਮੋਹਰੇ ਜਿਹੜਾ ਉਹ ਲਿਆਂਦਾ ਆ। ਤੇ ਇਹ ਇੱਕ ਆਸ ਸੀ, ਉਮੀਦ ਸੀ ਵੀ ਆਪਾਂ ਅਜਿਹੇ ਬਿੱਲ ਨੂੰ ਜਿਹੜਾ ਉਹ ਪਾਸ ਕਰਾ ਸਕੀਏ। ਹੁਣ ਇੱਕ ਵਾਰੀ ਫੇਰ ਅਮਰੀਕਨ ਸਿੱਖਾਂ ਦਾ, ਜਿਹੜੇ ਵੀ ਇਨਸਾਫ ਪਸੰਦ ਇਨਸਾਨ ਨੇ ਇੱਥੇ, ਜਿਹੜੇ ਚਾਹੁੰਦੇ ਆ ਵੀ ਭਾਈ ਬਾਹਰਲੇ ਮੁਲਕ ਆ ਕੇ ਜਿਨ੍ਹਾਂ ਮੁਲਕਾਂ ਤੋਂ ਬਚਦੇ ਬਚਾਉਂਦੇ ਤੁਸੀਂ ਇੱਥੇ ਪਹੁੰਚੇ ਆ, ਉਹਨਾਂ ਦੇ ਉਲਟ ਆਵਾਜ਼ ਤੁਸੀਂ ਚੱਕਦੇ ਆ ਵੀ ਉਹ ਆ ਕੇ ਤੁਹਾਨੂੰ ਇੱਥੇ ਡਰਾਉਣ ਨਾ, ਧਮਕਾਉਣ ਨਾ, ਮਾਰਨ ਦੀਆਂ ਧਮਕੀਆਂ ਨਾ ਦੇਣ, ਤੁਹਾਨੂੰ ਤੁਹਾਡੀ ਜਿਹੜੇ ਆ ਪਿੱਛੇ ਪਰਿਵਾਰਾਂ ਨੂੰ ਤੰਗ ਪਰੇਸ਼ਾਨ ਨਾ ਕਰਨ, ਤੇ ਇੱਥੇ ਅਮਰੀਕਨ ਵੈਲਿਊਜ਼ ਦੀ ਜਿਹੜੀ ਆ ਉਹ ਗੱਲ ਹੋਵੇ। ਉਹਨਾਂ ਸਾਰੇ ਇਨਸਾਫ ਪਸੰਦ ਲੋਕਾਂ ਨੂੰ SB 509 ਦੇ ਵਿੱਚ ਵੱਧ ਚੜ ਕੇ ਸਮਰਥਨ ਜਿਹੜਾ ਉਹ ਦੇਣ ਦੀ ਜ਼ਰੂਰਤ ਆ। ਇਸ ਵਾਰ ਨਾ ਹੋਵੇ ਵੀ ਜਿਹੜੀ ਆ ਅਪਰੋਪਰੀਏਸ਼ਨ ਕਮੇਟੀਆਂ ਦੇ ਵਿੱਚ ਇਹ ਜਿਹੜਾ ਬਿੱਲ ਆ ਫਿਰ ਡੈਡ ਹੋ ਜਾਵੇ। ਇਹ ਵੀ ਯਾਦ ਦਵਾਈਏ, ਅਸੈਂਬਲੀ ਦੇ ਵਿੱਚ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ ਸੀ ਉੱਥੇ ਮੈਜੋਰਟੀ ਦੇ ਨਾਲ ਪਾਸ ਹੋ ਗਿਆ ਸੀਗਾ, ਸੈਨੇਟ ਦੇ ਵਿੱਚ ਹੀ ਜਿਹੜਾ ਇਸ ਨੂੰ ਆਉਣ ਤੋਂ ਰੋਕ ਦਿੱਤਾ ਗਿਆ ਸੀਗਾ। ਸੋ ਇਸ ਵਾਰ ਸ਼ੁਰੂਆਤ ਸੈਨੇਟ ਤੋਂ ਹੀ ਜਿਹੜੀ ਉਹ ਕੀਤੀ ਜਿਹੜੀ ਉਹ ਜਾ ਰਹੀ ਆ। ਸੋ ਇਸ ਉਮੀਦ ਦੇ ਨਾਲ ਵੀ ਜਦ ਇੱਥੋਂ ਪਾਸ ਹੁੰਦਾ ਤੇ ਅਸੈਂਬਲੀ ਦੇ ਵਿੱਚ ਆਸਾਨੀ ਦੇ ਨਾਲ ਜਿਹੜਾ ਇਸ ਨੂੰ ਬਾਅਦ ਦੇ ਵਿੱਚ ਪਾਸ ਕਰਾਇਆ ਜਾ ਸਕਦਾ ਆ। ਪਰ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹਰਜੋਤ ਸਿੰਘ ਜੀ, ਉਹਨਾਂ ਨੇ ਢੁੱਚਾਂ ਢਾਉਣੀਆਂ ਆ, ਉਹਨਾਂ ਨੇ ਇਸ ਨੂੰ ਵੀ ਜਿਹੜਾ ਉਹ ਫੇਲ ਕਰਾਉਣ ਦੀ ਕੋਸ਼ਿਸ਼ ਕਰਨੀ ਆ। ਜਿਹੜੇ ਸੰਘੀ ਪ੍ਰਚਾਰਕ ਇੱਥੇ ਬੈਠੇ ਨੇ, ਸੰਘੀ ਪ੍ਰਚਾਰ ਦੇ ਜਿਹੜੀਆਂ ਸੰਸਥਾਵਾਂ ਉਹਨਾਂ ਨੇ ਬਣਾਈਆਂ ਨੇ, ਇੰਡੀਆ ਦੇ ਮਾਊਥਪੀਸ, ਮੋਦੀ ਦੇ ਮਾਊਥਪੀਸ ਜਿਹੜੇ ਇੱਥੇ ਬੈਠੇ ਆ, ਉਹਨਾਂ ਨੇ ਇਸ ਬਿੱਲ ਨੂੰ ਫੇਲ ਕਰਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਜਿਹੜੀ ਉਹ ਕਰਨੀ ਆ। ਸੋ ਆਪਾਂ ਨੂੰ ਇਹ ਜ਼ਰੂਰ ਚਾਹੀਦਾ ਆ ਵੀ ਸਾਰੇ ਜਾਣੇ ਇਸ ਬਿੱਲ ਦੀ ਵੱਧ ਤੋਂ ਵੱਧ ਜਿਹੜੀ ਉਹ ਸਪੋਰਟ ਕਰੀਏ। SB 509 ਦਾ ਜਿਹੜਾ ਮੁੱਦਾ ਆ ਉਹ ਆਈ ਨੋ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਚੱਲਦਿਆਂ ਬੜੇ ਲੋਕਾਂ ਦੇ ਮਨਾਂ 'ਚ ਹੋਰ ਤਰ੍ਹਾਂ ਦੇ ਵੀ ਸਵਾਲ ਆ, ਪਰ ਇਹ ਪੈਰਲਲੀ ਚੀਜ਼ ਜਿਹੜੀ ਨਾਲ ਚੱਲ ਰਹੀ ਆ। ਇੱਥੇ ਰਹਿੰਦੇ ਜਿਹੜੇ ਲੋਕ ਆ ਉਹਨਾਂ ਦੇ ਹੱਕਾਂ ਦੀ ਜਿਹੜੀ ਇਸ ਬਿੱਲ ਦੇ ਵਿੱਚ ਬਾਤ ਪਾਉਂਦਾ ਇਹ ਬਿੱਲ ਆ। ਸੋ ਇਹ ਜ਼ਰੂਰੀ ਆ ਵੀ ਇਸ ਬਿੱਲ ਨੂੰ ਆਪਾਂ ਪਾਸ ਕਰਾਉਣ 'ਚ ਢਿੱਲ ਦਾ ਜ਼ੋਰ ਲਾ ਦਈਏ ਜੀ। ਸੋ ਬਿਲਕੁਲ ਸਾਡੇ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਵੱਲੋਂ ਵੀ ਦੋਨਾਂ ਦਾ ਹੀ, ਡਾਕਟਰ ਜਸਮੀਤ ਕੌਰ ਬੈਂਸ ਤੇ ਸੈਨੇਟਰ ਐਨਾ ਕੈਬਰੈਲੋ, ਉਹਨਾਂ ਦੋਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਇਹ ਬਿੱਲ ਨੂੰ ਲੈ ਕੇ ਆਏ ਆ। ਟਰਾਂਸਨੈਸ਼ਨਲ ਰਿਪਰੈਸ਼ਨ ਜੋ ਆ ਇਹ ਐਵੇਂ ਨਹੀਂ ਸਿੱਖ ਰੌਲਾ ਪਾ ਰਿਹਾ, ਇਹ FBI ਨੂੰ ਵੀ ਪਤਾ ਆ। FBI ਨੇ ਰਿਕੋਗਨਾਈਜ਼ ਕੀਤਾ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਹੋ ਰਿਹਾ ਆ। ਡਿਪਾਰਟਮੈਂਟ ਆਫ ਜਸਟਿਸ ਨੇ ਵੀ, ਤੇ ਬਹੁਤ ਸਾਰੇ ਜਿਹੜੇ ਇਲੈਕਟਡ ਆਫੀਸ਼ੀਅਲਸ ਆ, ਆਲ ਲੈਵਲਸ ਆਫ ਗਵਰਨਮੈਂਟ, ਈਵਨ ਸਾਡੇ ਨਵੇਂ ਇਲੈਕਟ ਹੋਏ ਜਿਹੜੇ ਸੈਨੇਟਰ ਆ ਐਡਮ ਸ਼ਿਫ, ਉਹਨਾਂ ਨੇ ਵੀ ਇਹ ਕਿਹਾ ਆ ਵੀ ਧੱਕਾ ਹੋ ਰਿਹਾ ਹੈਗਾ। ਸੋ ਇਹ ਬਿੱਲ ਪਾਸ ਕਰਾਉਣਾ ਬਹੁਤ ਜ਼ਰੂਰੀ ਆ। ਪਿਛਲੀ ਵਾਰੀ ਜਿਸ ਤਰ੍ਹਾਂ ਦੱਸਿਆ ਵੀ $6 ਲੱਖ ਖਰਚਾ ਆਉਣਾ ਸੀ ਪੂਰੇ ਕੈਲੀਫੋਰਨੀਆ ਦੇ ਜਿਹੜੇ ਪੁਲਿਸ ਆਫੀਸਰਸ ਆ ਉਹਨਾਂ ਨੂੰ ਟ੍ਰੇਨ ਕਰਨ ਦੇ ਲਈ। ਜੇ ਕੈਲੀਫੋਰਨੀਆ ਸਟੇਟ $9.8 ਬਿਲੀਅਨ ਅਨਡਾਕੂਮੈਂਟਡ ਲੋਕਾਂ ਦੀ ਇੰਸ਼ੋਰੈਂਸ ਲਈ ਦੇ ਸਕਦੀ ਆ, ਤੇ $6 ਲੱਖ ਆਪਣੇ ਸਿਟੀਜ਼ਨਸ ਨੂੰ ਸੇਵ ਕਰਨ ਦੇ ਲਈ, ਉਹਨਾਂ ਦੀ ਸੇਫਟੀ ਦੇ ਲਈ, ਇਹ ਉਹਨਾਂ ਦੇ ਲਈ ਕੁਝ ਵੀ ਨਹੀਂ ਹੈਗਾ। ਜੀ ਜੀ ਬਿਲਕੁਲ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਜਿਹੜੀਆਂ ਉਹ ਲਿਆਂਦੀਆਂ ਜਾ ਰਹੀਆਂ। ਸੋ ਆਪਾਂ ਉਮੀਦ ਕਰਦੇ ਹਾਂ ਵੀ ਇਹ ਜਿਹੜਾ ਬਿੱਲ ਆ ਪਾਸ ਜਿਹੜਾ ਉਹ ਹੋਵੇ ਬਾਈ ਪਾਰਟੀਜ਼ਨ। ਉੱਦਾਂ ਦਾ ਵੈਸੇ ਜਿਹੜਾ ਇਹ ਬਿੱਲ ਲਿਆਂਦਾ ਜਿਹੜਾ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਉਹ ਜਾ ਰਿਹਾ ਆ ਵੀ ਸਾਰੇ ਜਾਣੇ ਮਿਲ ਜੁਲ ਕੇ ਇਸ ਦੇ ਵਿੱਚ ਸਪੋਰਟ ਜਿਹੜੀ ਉਹ ਕਰਨ। ਉਹਨਾਂ ਜਿਹੜੇ ਹਰਜੋਤ ਸਿੰਘ ਜੀ ਵੀ ਜਿਹੜਾ ਕੂੜ ਪ੍ਰਚਾਰ ਕਰਦੇ ਸੀ ਨਾ ਇਹਨਾਂ ਸੰਸਥਾਵਾਂ ਦੇ ਉਲਟ, ਉਹਨਾਂ ਦੇ ਵੀ ਮੂੰਹ ਦੇ ਉੱਤੇ ਇਹ ਚਪੇੜ ਆ ਜਿਹੜੇ ਕਹਿੰਦੇ ਸੀ ਵੀ ਇਹ ਤਾਂ ਭਾਰਤ ਦੇ ਨਾਲ ਜਿਹੜੀਆਂ ਸੰਸਥਾਵਾਂ ਨੂੰ ਜਿਹੜਾ ਉਹ ਬੋਲਣ ਲੱਗ ਜਾਂਦੇ ਸੀ ਵੀ ਇਹ ਤਾਂ ਇਹਨਾਂ ਦੇ ਨਾਲ ਜੁੜੇ ਹੋਏ ਆ। ਉਹਨਾਂ ਨੇ ਅਜੇ ਤੱਕ ਫੇਸਬੁੱਕਾਂ ਟਿਕਟੋਕਾਂ ਭਰਨ ਤੋਂ ਇਲਾਵਾ ਕੋਈ ਕੰਮ ਦਾ ਕੰਮ ਜਿਹੜਾ ਅਜੇ ਤੱਕ ਨਹੀਂ ਕੀਤਾ। ਆ ਹੁੰਦਾ ਹੈ ਅਸਲੀ ਕਾਰਜ।
ਆ ਹੁੰਦਾ ਆ ਵੀ ਜਿਹੜੀ ਜੜ ਤੱਕ ਜਿਹੜਾ ਉਹ ਜਾਣਾ ਤੇ ਇੱਥੇ ਆ ਕੇ ਜਿਹੜਾ ਉਹ ਕੰਮ ਕਰਨ ਦੀ ਜਿਹੜੀ ਉਹ ਲੋੜ ਆ, ਹੁਣ ਆ ਕੇ ਸਪੋਰਟ ਕਰਨ। ਹੁਣ ਉਹ ਲੋਕ ਜਿਹੜੇ ਕਹਿੰਦੇ ਸੀਗੇ ਵੀ ਇਹ ਤਾਂ ਜੀ ਭਾਰਤ ਦੇ ਹੱਕ ਦੀ ਗੱਲ ਜਿਹੜੀ ਕਰਦੇ ਸੀਗੇ, ਆ ਕੇ ਹੁਣ ਅੱਜ ਇਸ ਨੂੰ ਜਿਹੜਾ ਉਹ ਕਰਨ ਵੀ ਇਸ ਬਿੱਲ ਦਾ ਸਪੋਰਟ ਜਿਹੜੀ ਕਰਨ ਤਾਂ ਜੋ ਇਸ ਨੂੰ ਪਾਸ ਜਿਹੜਾ ਉਹ ਕਰਾਇਆ ਜਾਵੇ। ਇਸ ਦੇ ਵਿੱਚ ਐਸਮਰਲਡਾ ਸੋਰੀਆ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ, ਉਸਨੇ ਵੀ ਇਸ ਦੀ ਸਪੋਰਟ ਜਿਹੜੀ ਉਹ ਕੀਤੀ ਆ। ਆਫਿਸ ਆਫ ਐਮਰਜੈਂਸੀ ਸਰਵਿਸਿਜ਼ OES ਜਿਹੜਾ ਆਫਿਸ ਹੁੰਦਾ ਗਵਰਨਰ ਦਾ, ਉਸ ਦੇ ਵਿੱਚ ਟ੍ਰੇਨਿੰਗ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਜਿਹੜਾ ਉਹ ਲੈ ਕੇ ਉਹ ਜਿਹੜੀ ਉਹ ਪੇਸ਼ ਕੀਤੀ ਜਾ ਰਹੀ ਹੈ। ਅਸੈਂਬਲੀ ਵੂਮਨ ਜਸਮੀਤ ਮੈਨਸ, ਅਸੈਂਬਲੀ ਵੂਮਨ ਐਸਮਰਲਡਾ ਸੋਰੀਆ ਤੇ ਸੈਨੇਟਰ ਐਨਾ ਕਬਰੇਓ ਜਿਹੜੇ ਆ ਉਹ ਆ ਰਹੇ ਆ। ਇਹ ਤਿੰਨੇ ਬੀਬੀਆਂ ਆ, ਨਾਲੇ ਤੁਸੀਂ ਇਹ ਦੇਖੋ ਵੀ ਤਿੰਨੇ ਬੀਬੀਆਂ ਨੇ ਜੁਰਤ ਕਰਕੇ ਇਹ ਜਿਹੜਾ ਬਿੱਲ ਨੂੰ ਮੁੜ ਕੇ ਜਿਹੜਾ ਉਹ ਲਿਆਂਦਾ ਆ ਤੇ ਹੁਣ ਆਪਣਾ ਸਾਰਿਆਂ ਦਾ ਇਹ ਫਰਜ਼ ਬਣਦਾ ਆ ਵੀ ਇਸ ਨੂੰ ਪਾਸ ਕਰਾਉਣ ਦੇ ਵਿੱਚ ਆਪਾਂ ਹਰ ਤਰੀਕੇ ਦਾ ਜਿਹੜਾ ਉਹ ਜ਼ੋਰ ਲਾਈਏ ਜੀ।